ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਸਰੋਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਰਨੈਲ ਸਿੰਘ ਪੰਜੋਲੀ ਹੋਣਾ ਦੇ ਨਾਲ, ਜੋ SGPC ਦੇ ਮੈਂਬਰ ਨੇ, ਤੇ ਨਾਲ ਹੀ ਜਿਹੜੇ ਪੱਖ ਦੇ ਮਸਲਿਆਂ ਤੇ ਗੱਲ ਕਰਾਂਗੇ। ਜਿਸ ਤਰ੍ਹਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਆ ਉਹ ਜਾਣਨਾ ਚਾਹੁੰਦੀਆਂ ਕਿ ਉੱਥੇ ਹੋ ਕੀ ਰਿਹਾ, ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ। ਆਪਾਂ ਗੱਲਬਾਤ ਕਰਦੇ ਹਾਂ। ਕਰਨੈਲ ਸਿੰਘ ਪੰਜੋਲੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਅਸੀਂ ਬਹੁਤ ਆਪਣੇ ਧੰਨ ਭਾਗ ਸਮਝਦੇ ਹਾਂ ਜੀ, ਤੁਸੀਂ ਸਾਨੂੰ ਥੋੜਾ ਟਾਈਮ ਦਿੱਤਾ ਹੈ, ਕਿਉਂਕਿ ਬਹੁਤ ਕੁਛ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਸਿੱਖ ਸਿਆਸਤ ਦੇ ਵਿੱਚ ਬਹੁਤ ਕੁਛ ਜਿਹੜੀ ਉੱਥਲ ਪੁੱਥਲ ਹੋਈ ਪਈ ਆ। ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਹਾਂ, ਕਿਸ ਤਰ੍ਹਾਂ ਜਿਹੜੇ ਸਿੱਖਾਂ ਦੇ ਜਜ਼ਬਾਤਾਂ ਨੂੰ ਨਾ ਭਾਂਪਦੇ ਹੋਏ ਜਿਹੜੇ ਸਾਡੇ ਜਥੇਦਾਰਾਂ ਨੇ ਇਹੋ ਜਿਹਾ ਘਿਨਾਉਣਾ ਕੰਮ ਕੀਤਾ ਆ, ਇਹੋ ਜਿਹਾ ਜਿਹੜੇ ਫੈਸਲੇ ਅੰਦਰ ਵੜ ਕੇ ਦਿੱਤੇ ਆ, ਤੇ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਲੋਕਾਂ ਦੇ ਕੀ ਖਿਆਲਾਤ ਆ? ਦੇਖੋ, ਗੱਲ ਇਸ ਤਰ੍ਹਾਂ ਵੀ ਪਹਿਲੀ ਤਾਂ ਗੱਲ ਇਹ ਮਸਲਾ ਬਹੁਤ ਗੰਭੀਰ ਮਸਲਾ ਜੀ। ਕੋਈ ਵਿਅਕਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪਿਤਾ ਦੀ, ਆਪਣੀ ਮਾਤਾ ਦੀ, ਆਪਣੇ 4 ਪੁੱਤਰਾਂ ਦੀ ਸ਼ਹਾਦਤ ਦਿੱਤੀ, ਪਰ ਪੁੱਤਰਾਂ ਨਾਲੋਂ ਪਿਆਰੇ ਸਾਥੀ ਸਿੰਘ ਸ਼ਹੀਦ ਕਰਵਾਏ ਤੇ ਆਪਣੇ ਮਾਮੇ ਦੇ ਪੁੱਤ ਸ਼ਹੀਦ ਕਰਵਾਏ ਇਸ ਦੇਸ਼ ਦੀ ਅਜ਼ਮਤ ਦੀ ਰਾਖੀ ਲਈ ਔਰ ਮਨੁੱਖੀ ਕਦਰਾਂ ਕੀਮਤਾਂ ਲਈ। 700 ਸਾਲ ਦੀ ਗੁਲਾਮੀ ਦੀਆਂ ਜੰਜੀਰਾਂ ਜੇ ਕੋਈ ਤੋੜਨ ਦੇ ਕਿਸੇ ਨੇ ਸਮਰੱਥਾ ਕਿਸੇ 'ਚ ਸੀ ਤਾਂ ਉਹ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਮਤਲਬ ਤੋੜੀ। ਤੇ ਉਹਨਾਂ ਦਾ ਕੋਈ ਇਹੋ ਜਿਹਾ ਵਿਅਕਤੀ ਸਾਂਗ ਰਚਾਵੇ ਜਿਸ ਵਿਅਕਤੀ ਦੇ ਉੱਤੇ ਬਲਾਤਕਾਰ ਦੇ ਮੁਕੱਦਮੇ ਦਰਜ ਕੀਤੇ ਹੋਏ ਵੇ ਹੁਣ, ਜਿਸ ਵਿਅਕਤੀ ਦੇ ਉੱਤੇ ਮਤਲਬ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮੁਕੱਦਮੇ ਦਰਜ ਹੋਣ, ਤੇ ਇਹੋ ਜਿਹਾ ਪਖੰਡੀ ਸਾਧ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਂਗ ਰਚਾਉਂਦਾ, ਇਹ ਪੰਥ ਨੂੰ ਕਿਸੇ ਕੀਮਤ ਉੱਤੇ ਵੀ ਪ੍ਰਵਾਨ ਨਹੀਂ ਹੋ ਸਕਦਾ। ਤੇ ਦੂਸਰੀ ਗੱਲ ਵੱਡੀ ਸੀ ਪੰਥ ਦੇ ਅੰਦਰ, ਜਦੋਂ ਇਹ ਖਬਰ ਛਪੀ ਮੀਡੀਆ ਵਿੱਚ ਆਈ, ਸਾਰਾ ਪੰਥ ਦਮਦਮਾ ਸਾਹਿਬ ਵਿਖੇ ਇਕੱਠਾ ਹੋਇਆ ਤੇ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹਦਾ ਫੈਸਲਾ 5 ਸਿੰਘ ਸਾਹਿਬਾਨ ਨੇ ਨਹੀਂ ਕੀਤਾ, ਉਹ ਖਾਲਸਾ ਪੰਥ ਨੇ ਕੀਤਾ ਸੀ। ਤੇ ਪੰਥ ਦੇ ਫੈਸਲੇ ਨੂੰ ਸਿੰਘ ਸਾਹਿਬਾਨਾਂ ਨੇ ਸੁਣਾਇਆ ਸੀ ਵੀ ਇਹ ਵਿਅਕਤੀ ਨੇ ਇਹ ਵੱਡਾ ਉਪੱਦਰ ਕੀਤਾ, ਇਸ ਕਰਕੇ ਇਹਦਾ ਸੋਸ਼ਲ ਬਾਈਕਾਟ ਕੀਤਾ ਜਾਵੇ। ਅੱਜ ਇੱਕ ਗੱਲ ਨਵੀਂ ਸ਼ੁਰੂ ਕਰ ਲਈ ਗਈ ਹੈ ਕਿ ਜੀ ਉਹ ਬੰਦਾ ਗੈਰ ਸਿੱਖ ਹੈ, ਇਸ ਕਰਕੇ ਉਹਨੂੰ ਅਕਾਲ ਤਖਤ ਤੇ ਤਲਬ ਨਹੀਂ ਕੀਤਾ ਜਾ ਸਕਦਾ ਜੀ। ਜੇ ਉਹ ਗੈਰ ਸਿੱਖ ਸੀ ਫਿਰ ਉਹਦੇ ਖਿਲਾਫ ਹੁਕਮਨਾਮਾ ਕਿਉਂ ਜਾਰੀ ਕੀਤਾ ਗਿਆ? ਫਿਰ ਉਸ ਟਾਈਮ ਹੀ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਸੀ। ਸਰਕਾਰ ਮੁਕੱਦਮਾ ਦਰਜ ਕਰਦੀ ਤੇ ਆਪਣਾ ਉਹਨੂੰ ਪੰਥ ਤੋਂ ਛੇਕਣ ਵਾਲੀ ਗੱਲ ਜਾਂ ਉਹਦਾ ਸੋਸ਼ਲ ਬਾਈਕਾਟ ਕਰਨ ਵਾਲੀ ਗੱਲ ਨਹੀਂ ਸੀ ਕੀਤੀ ਜਾਣੀ ਚਾਹੀਦੀ। ਨੰਬਰ 2 ਤੇ ਉਸ ਬੰਦੇ ਦੀ ਬਦੌਲਤ 3 ਨੌਜਵਾਨ ਸ਼ਹੀਦ ਹੋਏ ਔਰ ਬਹੁਤ ਸਾਰੇ ਲੋਕ ਜਿਹੜੇ ਜੇਲ੍ਹਾਂ 'ਚ ਗਏ, ਲੋਕਾਂ ਦੇ ਡਾਂਗਾਂ ਪਈਆਂ। ਤੇ ਮੈਂ ਖੁਦ 9 ਸਾਲ ਲਗਾਤਾਰ ਮਤਲਬ ਇਹਦਾ ਕੇਸ ਭੁਗਤਿਆ ਰੇਲ ਰੋਕਣ ਦਾ, ਔਰ ਪਿਛਲੇ ਮਹੀਨੇ ਮੈਂ 9 ਸਾਲ ਬਾਅਦ ਬਰੀ ਹੋਇਆ। 9 ਸਾਲ ਕੋਈ ਲਗਾਤਾਰ ਇੱਕ ਅਦਾਲਤ ਵਿੱਚ ਬੰਦਾ ਮੁਕੱਦਮਾ ਭੁਗਤਦਾ ਤੇ ਉਹਨੂੰ ਕਿੰਨੀ ਮਾਨਸਿਕ ਪੀੜਾ ਹੁੰਦੀ ਹੋਏਗੀ। ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਬਹੁਤ ਵੱਡਾ ਉਪੱਦਰ ਇਹ ਪਾਪ ਜਿਹੜਾ ਜਥੇਦਾਰ ਸਾਹਿਬਾਨਾਂ ਨੇ ਕੀਤਾ। ਜੇ ਕੋਈ ਉਹਨੇ ਚਿੱਠੀ ਭੇਜੀ ਸੀ ਤੇ ਉਹ ਚਿੱਠੀ ਜਿਹੜੀ ਸੀ, ਪਹਿਲੀ ਗੱਲ ਤਾਂ ਜੋ ਪਹਿਲੀ ਚਿੱਠੀ ਹੈ 4 ਲਾਈਨਾਂ ਦੀ ਚਿੱਠੀ ਹੈ। 4 ਲਾਈਨਾਂ ਦੀ ਚਿੱਠੀ ਦੇ ਅੰਦਰ ਕੋਈ ਗੰਭੀਰਤਾ ਵਾਲੀ ਗੱਲ ਕਿਤੇ ਵੀ ਨਜ਼ਰ ਨਹੀਂ ਪੈਂਦੀ। ਨਾ ਉਹਨੇ ਮਾਫੀ ਮੰਗੀ, ਨਾ ਉਹਨੇ ਪੰਥ ਨੂੰ ਇਹ ਭਰੋਸਾ ਦਵਾਇਆ ਕਿ ਮੇਰੇ ਕੋਲੋਂ ਜਾਣੇ ਅਣਜਾਣੇ 'ਚ ਗਲਤੀ ਹੋ ਗਈ, ਅੱਗੇ ਨੂੰ ਮੈਂ ਨਹੀਂ ਕਰਾਂਗਾ। ਫਿਰ ਉਹਨੂੰ ਰੱਦ ਕਰ ਦਿੱਤਾ ਗਿਆ। ਫਿਰ ਕਹਿੰਦੇ ਜੀ ਇੱਕ ਦੂਜੀ ਚਿੱਠੀ ਮੰਗਵਾ ਲਈ। ਦੂਜੀ ਚਿੱਠੀ ਦੇ ਉੱਤੇ ਉਹਦੇ ਦਸਤਖਤ ਤੱਕ ਨਹੀਂ, ਡੇਰੇ ਦੀ ਚਿੱਠੀ ਆ, ਦਸਤਖਤ ਉਹਦੇ ਉੱਤੇ ਨਹੀਂ, ਤੇ ਮਾਫੀਨਾਮਾ ਉਹਦੇ ਉੱਤੇ ਵੀ ਉਹਨੇ ਕਿਤੇ ਨਹੀਂ ਮੰਗਿਆ ਹੋਇਆ ਜੀ। ਤੇ ਇੱਕ ਛੋਟੇ ਤੋਂ ਛੋਟਾ ਬੰਦਾ ਜੇ ਕੋਈ ਗਲਤੀ ਕਰ ਜਾਂਦਾ ਹੈ ਤਾਂ ਉਸ ਬੰਦੇ ਨੂੰ ਮਾਫੀ ਮੰਗਾਉਣ ਲਈ ਜਥੇਦਾਰ ਤਰਲੋ ਮੱਛੀ ਹੋਏ ਰਹਿੰਦੇ ਨੇ, ਬਈ ਆਹ ਜੀ ਸਰ ਨੇ ਗਲਤੀ ਕਰੀ, ਇਹਨੂੰ ਤਲਬ ਕਰ ਲਓ, ਫਲਾਣੇ ਨੇ ਗਲਤੀ ਕਰ ਲਈ, ਇਹਨੂੰ ਤਲਬ ਕਰੋ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ, ਉਹ ਪੇਸ਼ ਹੋਏ। ਉਹ ਸਾਰੀ ਦਿਹਾੜੀ ਅਕਾਲ ਤਖਤ ਦੇ ਸਨਮੁਖ ਬੈਠਾ ਰਿਹਾ ਤੇ ਉਹਨੂੰ ਕਹਿੰਦੇ ਰਹੇ ਵੀ ਕਮਰੇ 'ਚ ਆ। ਉਹਨੇ ਕਿਹਾ ਤੁਸੀਂ 5 ਸਿੰਘ ਸਾਹਿਬਾਨ ਹੋ, ਪੰਥ ਦੀ ਨੁਮਾਇੰਦਗੀ ਕਰਦੇ ਹੋ ਤੇ ਮੇਰੇ ਨਾਲ ਪੰਥ ਦੇ ਸਾਹਮਣੇ ਆ ਕੇ ਜੋ ਮੈਨੂੰ ਹੁਕਮ ਸੁਣਾਉਣਾ ਸੁਣਾ ਦਿਓ। ਉਹਨੂੰ ਸੁਣਾਇਆ ਨਹੀਂ, ਮੁੜ ਕੇ ਉਹਨੂੰ ਅਕਾਲ ਸਿੱਖੀ 'ਚੋਂ ਖਾਰਜ ਕਰ ਦਿੱਤਾ ਗਿਆ। ਇਹ ਮਤਲਬ ਇਹ ਪੰਥ ਦੇ ਬੰਦਿਆਂ ਨੂੰ ਤਾਂ ਇਸ ਤਰ੍ਹਾਂ ਮਤਲਬ ਪੰਥ ਤੋਂ ਛੇਕਿਆ ਜਾ ਰਿਹਾ।
ਤੇ ਦੂਸਰੇ ਬੰਨੇ ਇੱਕ ਐਡਾ ਵੱਡਾ ਪਾਪ ਕਰਨ ਵਾਲਾ ਬੰਦਾ ਤੇ ਉਹਨੂੰ ਗਿੱਦੜ ਚਿੱਠੀਆਂ ਦੇ ਉੱਤੇ ਹੀ ਮਾਫੀਨਾਮਾ ਜਾਰੀ ਕਰ ਦਿੱਤਾ ਗਿਆ। ਇਹ ਗੱਲ ਸਿੱਖਾਂ ਦੇ ਅੰਦਰ ਰੋਹ ਭਰੀ ਹੈ, ਗੁੱਸੇ ਭਰੀ ਆ। ਸਿੱਖਾਂ ਦੇ ਜ਼ਖਮ ਜਿਹੜੇ ਨੇ ਉਹ ਮਤਲਬ ਉਚੇੜ ਦਿੱਤੇ ਗਏ ਨੇ, ਉਹਨਾਂ ਤੇ ਨਮਕ ਪਾਇਆ ਜਾ ਰਿਹਾ। ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਇਹ ਜਿੱਥੇ ਪੰਥ ਨੂੰ ਬਰਦਾਸ਼ਤ ਨਹੀਂ ਹੋਈ ਤੇ ਸਾਨੂੰ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੀ ਹੈਸੀਅਤ ਵੀ ਸਾਡੀ ਡਿਊਟੀ ਵੱਧ ਬਣਦੀ ਸੀ ਤੇ ਅਸੀਂ ਪੂਰੀ ਪਹਿਰੇਦਾਰੀ ਕਰੀ, ਪੂਰਾ ਇਹਦਾ ਕੱਢ ਕੇ ਵਿਰੋਧ ਕੀਤਾ ਔਰ ਅਸੀਂ ਕਿਹਾ ਇਹ ਫੈਸਲਾ ਜਥੇਦਾਰਾਂ ਦਾ ਗਲਤ ਹੈ। ਜਥੇਦਾਰ ਇਹ ਫੈਸਲੇ ਨੂੰ ਵਿਡਰਾ ਕਰਨ ਤੇ ਜੇ ਕੋਈ ਅਗਲੀ ਉਹ ਚਿੱਠੀ ਰੱਖਦਾ ਫਿਰ ਉਹ ਪੰਥ ਸਾਹਮਣੇ ਰੱਖੀ ਜਾਵੇ, ਪੰਥ ਉਹਦੇ ਤੇ ਵਿਚਾਰ ਕਰੇ। ਜੇ ਪੰਥ ਨੂੰ ਠੀਕ ਲੱਗੇ ਪੰਥ ਸਿੰਘ ਸਾਹਿਬਾਨਾਂ ਨੂੰ ਮਤਲਬ ਅਗਲੀ ਕਾਰਵਾਈ ਜੋ ਕਾਰਵਾਈ ਲਈ ਕਹਿ ਦੇਵੇ ਤੇ ਨਹੀਂ ਤਾਂ ਐਸੇ ਬੰਦੇ ਦਾ ਸੋਸ਼ਲ ਬਾਈਕਾਟ ਰੱਖਣਾ ਹੀ ਚਾਹੀਦਾ। ਜੀ ਬਿਲਕੁਲ। ਜਿਸ ਤਰ੍ਹਾਂ ਤੁਸੀਂ ਹੁਣ SGPC ਕਮੇਟੀ ਦੇ ਵਿੱਚ ਉੱਥੇ ਹੋਰ ਵੀ ਬਹੁਤ ਸਾਰੇ ਮੈਂਬਰ ਹੋਣਗੇ, ਉਹਨਾਂ ਦੇ ਵਿੱਚ ਕਿੰਨੇ ਕੁ ਮੈਂਬਰ ਆ ਜਿਨ੍ਹਾਂ ਨੇ ਇਸ ਗੱਲ ਦਾ ਬੁਰਾ ਮਨਾਇਆ? ਦੇਖੋ, ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ 15 ਮੈਂਬਰ ਨੇ, 15 ਵਿੱਚੋਂ 2 ਮੈਂਬਰ ਅਸੀਂ ਜਿਹੜੇ ਇਸ ਟਾਈਮ ਅਕਾਲੀ ਦਲ ਦੇ ਅੰਦਰ ਆ, ਮੈਂ ਤੇ ਸੁਖਦੇਵ ਸਿੰਘ ਭੌਰ, ਅਸੀਂ ਦੋਨੇ ਵਿਰੋਧ ਕਰਦੇ ਹਾਂ। 2 ਆਪੋਜੀਸ਼ਨ ਦੇ ਨੇ, ਮੰਗਲ ਸਿੰਘ ਜੀ ਤੇ ਹਰਭਜਨ ਸਿੰਘ ਸ਼ੇਰਗਿੱਲ, 2 ਬੰਦੇ ਵਿਰੋਧ ਕਰਦੇ ਨੇ। 11 ਬੰਦੇ ਉਹਨਾਂ ਦੇ ਹੱਕ 'ਚ ਨੇ ਤੇ 4 ਬੰਦੇ ਅਸੀਂ ਵਿਰੋਧੀ ਆ। ਇਹਦਾ ਵਿਰੋਧ ਕਰਦੇ ਹਾਂ ਲਗਾਤਾਰ। ਬਿਲਕੁਲ ਜੀ। ਜਿਸ ਤਰ੍ਹਾਂ ਇਹ ਪੰਥ ਦੀ ਕਹਿੰਦੇ ਪਿੱਠ 'ਚ ਛੁਰਾ ਘੋਪਿਆ ਤੇ ਉਸ ਦੇ ਵਿੱਚ ਜਿਹੜੇ ਉਹ 9 ਬੰਦੇ ਆ, ਉਹ ਪਤਾ ਨਹੀਂ ਕੀ ਫਾਇਦਾ ਉਹਨਾਂ ਨੂੰ ਉਧਰ ਨੂੰ ਨਾਲ ਆ। ਤੇ ਅੱਗੇ ਆਪਾਂ ਗੱਲ ਕਰੀਏ ਕਿ ਜਥੇਦਾਰਾਂ ਨੇ ਜਿਸ ਤਰ੍ਹਾਂ ਪੰਥ ਵੱਲ ਇਹ ਪਿੱਠ ਕਰ ਲਈ ਆ, ਪਿੱਠ ਕਰਕੇ ਅੰਦਰ ਬੈਠ ਕੇ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਇਹ ਹੁਕਮ ਆਇਆ ਸੀਗਾ ਤੇ ਉਹਨਾਂ ਨੇ ਮਾਫੀਨਾਮਾ ਉਹਨਾਂ ਨੂੰ ਸੁਣਾ ਦਿੱਤਾ ਆ। ਇਹ ਕਿਸ ਫਾਇਦੇ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੋਊਗਾ? ਦੇਖੋ, ਫਾਇਦਾ ਤਾਂ ਮਤਲਬ ਇਹ ਮਹਿਸੂਸ ਕਰਦੇ ਨੇ ਕਿ ਅੱਗੇ ਵੋਟਾਂ ਨੇ ਤੇ ਵੋਟਾਂ ਜਿਹੜੀਆਂ ਨੇ ਇਹਨਾਂ ਨੂੰ ਐਂ ਲੱਗਦਾ ਵੀ ਸਿੱਖ ਤਾਂ ਭੋਲੇ ਨੇ, ਸਿੱਖਾਂ ਨੇ ਤਾਂ ਵੋਟਾਂ ਪਾਏ ਦੇਣੀਆਂ ਤੇ ਸਰਸੇ ਵਾਲਿਆਂ ਦੀਆਂ ਵੀ ਵੋਟਾਂ ਲੈ ਲਓ ਤੇ ਉਹ ਸਰਸੇ ਵਾਲਿਆਂ ਦੀਆਂ ਵੋਟਾਂ ਖਾਤਰ ਵੀ ਕੀਤਾ ਗਿਆ ਹੋਇਆ ਲੱਗਦਾ। ਤੇ ਦੂਜੀ ਵੱਡੀ ਗੱਲ ਹੈ ਕਿ ਸਿਆਣਿਆਂ ਦੀ ਖਾਣ ਇਹ ਨਾ ਹੋ ਜਾਵੇ ਵੀ ਸਿਆਣੇ ਕਹਿੰਦੇ ਹੁੰਦੇ ਨੇ ਵੀ ਕਿਸੇ ਬੰਦੇ ਨੇ ਕੋਈ ਚੀਜ਼ ਲੈਣੀ ਸੀ, ਇੱਕ ਹੱਥ ਅੱਗੇ ਕਰ ਲਿਆ, ਉਹ ਲੈ ਕੇ ਪਿੱਛੇ ਲੁਕੋ ਲਈ ਤੇ ਦੂਜਾ ਮੰਗ ਲਿਆ ਤੇ ਪਿਛਲੀ ਨੂੰ ਕੁੱਤਾ ਲੈ ਗਿਆ, ਅੱਗੇ ਮਿਲੀ ਨਹੀਂ। ਕਿਤੇ ਇਹੋ ਜਿਹਾ ਕਾਰਜ ਵੀ ਇਹਨਾਂ ਨਾਲ ਹੋ ਸਕਦਾ ਜਿਨ੍ਹਾਂ ਨੇ ਸਿਰਫ ਕੇਵਲ ਵੋਟਾਂ ਦੇਖਣ ਦਾ ਯਤਨ ਕੀਤਾ। ਮੈਂ ਸਮਝਦਾ ਬਈ ਸਭ ਤੋਂ ਵੱਡਾ ਪਾਪ ਵੋਟਾਂ ਦੇ ਵਪਾਰੀਆਂ ਨੇ ਤੇ 5 ਸਿੰਘ ਸਾਹਿਬਾਨ ਨੇ ਇਹ ਕੀਤਾ। ਅਕਾਲ ਤਖਤ ਨੂੰ ਵੀ ਇੱਕ ਪਖੰਡੀ ਬਲਾਤਕਾਰੀ ਸਾਧ ਦੇ ਥੱਲੇ ਲਾਤਾ, ਸ਼੍ਰੋਮਣੀ ਕਮੇਟੀ ਵੀ ਲਾਤੀ ਔਰ ਸ਼੍ਰੋਮਣੀ ਅਕਾਲੀ ਦਲ ਵੀ ਲਾਤਾ ਤੇ ਸਿੱਖ ਪੰਥ ਵੀ ਨੀਵਾਂ, ਉਹ ਵੀ ਦੁਨੀਆ ਭਰ ਵਿੱਚ ਨੀਵਾਂ ਵਿਖਾ ਦਿੱਤਾ। ਇਹ ਬਹੁਤ ਵੱਡਾ ਪਾਪ ਇਹਨਾਂ ਨੇ ਕੀਤਾ ਸਿੰਘ ਸਾਹਿਬਾਨਾਂ ਨੇ, ਜਿਹੜਾ ਮਤਲਬ ਅਕਾਲ ਤਖਤ ਦਾ ਜੋ ਸ਼ਾਨਾਮਤੀ ਗੌਰਵਮਈ ਇਤਿਹਾਸ ਸੀ, ਉਸ ਇਤਿਹਾਸ ਨੂੰ ਕਲੰਕਿਤ ਕਰਕੇ ਰੱਖ ਦਿੱਤਾ। ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕਿ ਬੇਦੀ ਕਰਤਾਰ ਸਿੰਘ ਨਾਂ ਦਾ ਇੱਕ ਵਿਅਕਤੀ ਸੀ, ਪਰ ਆਪਣਾ ਨਨਕਾਣਾ ਸਾਹਿਬ ਦੇ ਵਿੱਚ ਜਦੋਂ ਸਾਕਾ ਹੋਇਆ ਜੀ ਤੇ ਉਹ ਨਨਕਾਣਿਆ ਜਿਹੜਾ ਨਰੈਣੂ ਮਹੰਤ ਸੀ ਉਹਦੇ ਖਿਲਾਫ ਜਦੋਂ ਪੰਥ ਦਾ ਰੋਹ ਪੈਦਾ ਹੋਇਆ, ਉਹ ਇਕੱਲੇ ਬੰਦੇ ਨੇ ਉਹਦੇ ਨਰੈਣੂ ਮਹੰਤ ਦੇ ਹੱਕ 'ਚ ਇਹ ਬਿਆਨ ਦੇ ਦਿੱਤਾ ਕਿ ਜੀ ਇਹਨੇ ਡਿਫੈਂਸ ਵਿੱਚ ਗੋਲੀ ਚਲਾਈ ਹੈ ਤੇ ਪੰਥ ਨੇ ਉਹਨੂੰ ਅਕਾਲ ਤਖਤ ਨੇ ਉਹਨੂੰ ਪੰਥ 'ਚੋਂ ਛੇਕਤਾ। ਉਹਦੇ ਪਰਿਵਾਰ ਨੇ ਉਹਦਾ ਬਾਈਕਾਟ ਕਰ ਦਿੱਤਾ ਤੇ ਮੁੜ ਕੇ ਪਰਿਵਾਰ ਕਹੇ ਅਸੀਂ ਤੇਰੇ ਨਾਲ ਰਹਿ ਨਹੀਂ ਸਕਦੇ, ਤੇਰੇ ਨਾਲ ਸਾਡਾ ਕੋਈ ਸੰਬੰਧ ਨਹੀਂ। ਉਹ ਫਿਰ ਉੱਥੇ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਚ ਗਿਆ, ਉਹਨੇ 5 ਸਿੰਘਾਂ ਨੂੰ ਇੱਕ ਚਿੱਠੀ ਲਿਖ ਕੇ ਅਕਾਲ ਤਖਤ ਨੂੰ ਭੇਜੀ ਵੀ ਆਹ ਮੇਰੀ ਚਿੱਠੀ ਲੈ ਕੇ ਜਾਓ, ਮੇਰੇ ਤੋਂ ਪਾਪ ਹੋ ਗਿਆ, ਮੈਂ ਅਕਾਲ ਤਖਤ ਦੇ ਸਨਮੁਖ ਪੇਸ਼ ਹੋਣਾ ਚਾਹੁੰਦਾ। ਅਕਾਲ ਤਖਤ ਨੇ ਆਦੇਸ਼ ਦਿੱਤਾ ਸੀ ਉਹਨੂੰ ਕਿ ਤੂੰ ਨੰਗੇ ਪੈਰੀ ਨਨਕਾਣਾ ਸਾਹਿਬ ਤੋਂ ਅਕਾਲ ਤਖਤ ਤੇ ਆਏਗਾ, ਫਿਰ ਤੇਰੇ ਮਾਫੀਨਾਮੇ ਉੱਤੇ ਤੇਰੀ ਚਿੱਠੀ ਦੇ ਵਿਚਾਰ ਹੋਏਗੀ। ਉਹ ਬੰਦਾ ਨੰਗੇ ਪੈਰੀ ਗਿਆ ਤੇ ਫਿਰ ਜਾ ਕੇ ਉਹਨੂੰ ਪੰਥ ਵੀ ਦੁਆਰੇ ਸ਼ਾਮਲ ਕੀਤਾ ਗਿਆ ਸੀ। ਏਡਾ ਸ਼ਾਨਾ ਮਤਾ ਇਤਿਹਾਸ ਸੀ ਅਕਾਲ ਤਖਤ ਦਾ, ਜਿਹੜਾ ਗਿਆਨੀ ਗੁਰਬਚਨ ਸਿੰਘ ਉਹਨਾਂ ਨੇ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਜੀ। ਤੇ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਨਹੀਂ ਫੈਸਲਾ ਤਾਂ ਹੁਣ ਦੇ ਦਿੱਤਾ, ਪਰ ਉਸ ਫੈਸਲੇ ਤੇ ਰਿਵਿਊ ਕਰਨ ਲਈ, ਵਿਚਾਰ ਕਰਨ ਲਈ ਇੱਕ ਕਮੇਟੀ ਬਣਾਉਣ ਦੀ ਗੱਲ ਕਰਦੇ ਆ, ਪਰ ਉਸ ਲਈ ਕਹਿੰਦੇ ਕੋਈ ਤਿਆਰ ਹੀ ਨਹੀਂ ਹੋ ਰਿਹਾ। ਮੈਂ ਕਹਿਣਾ ਜੀ ਇਹ ਤਾਂ ਉਦੋਂ ਵੱਡਾ ਪਾਪ ਕਰੋਗੇ ਤੁਸੀਂ ਅਕਾਲ ਤਖਤ ਸੁਪਰੀਮ ਪਾਵਰ ਹੈ ਖਾਲਸਾ ਪੰਥ ਦੀ, ਤੇ ਤੁਸੀਂ ਅਕਾਲ ਤਖਤ ਦੇ ਉੱਪਰ ਦੀ ਇੱਕ ਕਮੇਟੀ ਕਿਵੇਂ ਬਣਾ ਦੋਗੇ ਜੀ? ਤੁਸੀਂ ਤਾਂ ਫਿਰ ਅਕਾਲ ਤਖਤ ਨੂੰ ਤਾਂ 0 ਕਰਕੇ ਰੱਖ ਦਿੱਤਾ, 5 ਸਿੰਘ ਸਾਹਿਬਾਨਾਂ ਦੀ ਪਦਵੀ 0 ਕਰ ਦਿੱਤੀ। ਇਹ ਅਸੀਂ ਮਤਲਬ ਸੁਖਬੀਰ ਸਿੰਘ ਬਾਦਲ ਨੇ ਜਦੋਂ ਸਾਨੂੰ ਬੁਲਾਇਆ, ਅਸੀਂ ਉਦੋਂ ਵੀ ਉਹਨੂੰ ਕਿਹਾ
ਵੀ ਤੁਸੀਂ ਹੁਣ ਨਵਾਂ ਕੰਮ ਸ਼ੁਰੂ ਕਰ ਲਿਆ ਵੀ ਇਹਦੇ ਉੱਤੇ ਦੀ ਇੱਕ ਕਮੇਟੀ ਬਣਾਓ। ਇਹ ਕਮੇਟੀ ਬਣਾਉਣ ਦਾ ਮਤਲਬ ਅਕਾਲ ਤਖਤ ਨੂੰ ਨੀਵਾਂ ਦਿਖਾਉਣਾ। ਇਹ ਦੂਜਾ ਪਾਪ ਇੱਕ ਹੋਰ ਨਾ ਕਰੋ। ਇਹਦੇ ਨਾਲੋਂ ਬੈਟਰ ਹੈ ਕਿ ਸਿੰਘ ਸਾਹਿਬਾਨ ਆਪਣਾ ਹੁਕਮਨਾਮਾ ਵਾਪਸ ਕਰਨ, ਵਿਡਰਾ ਕਰਨ। ਜਦੋਂ ਉਹ ਅਪਰੋਚ ਕਰੇਗਾ ਦੁਆਰੇ, ਫਿਰ ਉਹਨੂੰ ਪੰਥ ਦੇ ਸਾਹਮਣੇ ਰੱਖਣ। ਪੰਥ ਜੋ ਫੈਸਲਾ ਕਰੇ ਫਿਰ ਸਿੰਘ ਸਾਹਿਬਾਨ ਅਗਲੀ ਕਾਰਵਾਈ ਕਰ ਲੈਣ। ਐਡੀ ਕੀ ਕਾਹਲੀ ਆਈ ਹੈ ਇਸ ਗੱਲ ਦੇ ਵਿੱਚ? ਹਾਂਜੀ ਬਿਲਕੁਲ। ਤੇ ਅੱਗੇ ਜੀ ਜੇ ਸਿਰਸੇ ਸਾਧ ਦੀ ਗੱਲ ਕਰੀਏ, ਹਾਂਜੀ ਕਿਤੇ ਨਾ ਕਿਤੇ ਗਾਹੇ ਬਗਾਹੇ ਉਹ ਕਹਿੰਦਾ ਆ ਕਿ ਮੈਂ ਉੱਥੇ ਜੇ ਬਹੁਤੀ ਗੱਲ ਆ ਲੋਕ ਸਿੱਖਾਂ 'ਚ ਦਫਾੜ ਪੈਂਦਾ ਤੇ ਮੈਂ ਉੱਥੇ ਹਾਜ਼ਰ ਹੋ ਜਾਂਦਾ ਆ। ਕਿ ਉਹ ਹਾਜ਼ਰ ਵੀ ਹੋ ਜਾਂਦਾ ਆ, ਪਰ ਇੱਕ ਪਾਸੇ ਤੇ ਸਾਡੇ ਜਥੇਦਾਰ ਕਹਿੰਦੇ ਉਹ ਸਿੱਖ ਹੀ ਨਹੀਂਗਾ। ਤੇ ਇਸ ਸਥਿਤੀ ਦੇ ਵਿੱਚ ਕੀ ਹੋਊਗਾ? ਨਹੀਂ, ਫਿਰ ਜੇ ਉਹ ਸਿੱਖ ਨਹੀਂ, ਪਰ ਉਹਦੇ ਖਿਲਾਫ ਹੁਕਮਨਾਮਾ ਜਾਰੀ ਕਿਉਂ ਕਰਿਆ? ਫਿਰ ਉਹਦੇ ਖਿਲਾਫ ਮੁਕੱਦਮਾ ਦਰਜ ਕਰਨਾ ਚਾਹੀਦਾ ਸੀ। ਪਰਚਾ ਦਰਜ ਕਰਦੇ, ਪਰਚਾ ਦਰਜ ਕਰਕੇ ਅੰਦਰ ਕਰ ਦਿੰਦੇ। ਜੀ 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 ਜੀ, ਫਿਰ ਪਰਚਾ ਦਰਜ ਕਰਦੇ ਉਹਦੇ ਖਿਲਾਫ। ਜੀ। ਤੇ ਅੱਗੇ ਆਪਾਂ ਸਬ ਕਮੇਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹੜੇ ਦੋਸ਼ਾਂ ਦੇ ਤਹਿਤ ਤੁਹਾਨੂੰ ਸਬ ਕਮੇਟੀਆਂ ਦੇ ਵਿੱਚੋਂ ਕੱਢ ਦਿੱਤਾ ਦੋਹਾਂ ਮੈਂਬਰਾਂ ਨੂੰ? ਦੋਸ਼ ਕਿਹੜੇ ਸੀ ਸਾਡੇ? ਅਸੀਂ ਤਾਂ ਮਤਲਬ ਸੱਚ ਸੁਣਾਏ ਸੀ। ਸੱਚ ਕੀ ਬੇੜਾ। ਜਿਹੜਾ ਬੰਦਾ ਸਮੇਂ ਅਨੁਸਾਰ ਸੱਚ ਨਹੀਂ ਸੁਣਾਉਂਦਾ, ਫਿਰ ਉਹ ਤਾਂ ਉਹ ਵਕਤੋਂ ਕੁੱਥੀ ਡੂਮਣੀ ਗਾਵੇ ਆਲ ਪਤਾਲ ਵਾਲਾ ਕੰਮ ਹੈ। ਤੇ ਜੇ ਹੁਣ ਸੱਚ ਨਹੀਂ ਬੋਲਣਾ, ਇਸ ਸਮੇਂ ਤੇ ਸੱਚ ਨਹੀਂ ਬੋਲਣਾ, ਫਿਰ ਬਾਅਦ ਵਿੱਚ ਜਿੰਨਾ ਮਰਜ਼ੀ ਸੱਚ ਬੋਲੀ ਜਾਓ ਤਾਂ ਕੀ ਅਰਥ ਰਹਿ ਜਾਣਗੇ ਜੀ? ਕੌਮ ਦੇ ਇਤਿਹਾਸ ਦੇ ਅੰਦਰ ਜਦੋਂ ਕੋਈ ਘਟਨਾ ਵਾਪਰਦੀ ਹੈ, ਉਸ ਟਾਈਮ ਹੀ ਬੰਦੇ ਨੂੰ ਆਪਣਾ ਪੱਖ ਸਹੀ ਪਾਸੇ ਵਿੱਚ ਲੈਣਾ ਚਾਹੀਦਾ। ਜੇ ਸਿੱਖ ਨਹੀਂ ਲੈਂਦਾ, ਪਹਿਲੀ ਗੱਲ ਸਿੱਖ ਕਾਹਦਾ। ਦੂਸਰੀ ਗੱਲ, ਜਦੋਂ ਅਸੀਂ ਸੱਚ ਬੋਲਿਆ ਤੇ ਫਿਰ ਜਿਹੜੀਆਂ ਸੱਚ ਬੋਲਣ ਵਾਲੇ ਨੂੰ ਇਹ ਸਜ਼ਾਵਾਂ ਤਾਂ ਮਿਲਦੀਆਂ ਹੀ ਹੁੰਦੀਆਂ। ਜੇ ਇਹ 'ਚ ਕੀ ਪ੍ਰੋਬਲਮ ਹੈ ਜੀ? ਦੇਖੋ, ਇਹ ਤਾਂ ਸਾਡੇ ਗੁਰੂਆਂ ਨੂੰ ਵੀ ਮਿਲੀਆਂ ਨੇ, ਸਾਡੇ ਗੁਰੂਆਂ ਦੇ ਮਤਲਬ ਪੁੱਤਰਾਂ ਧੀਆਂ ਨੂੰ ਮਿਲੀਆਂ, ਸ਼ਹੀਦ ਸਿੰਘਾਂ ਨੂੰ ਮਿਲੀਆਂ। ਤੇ ਲਗਾਤਾਰ ਇਹ ਦੁਨੀਆ ਦਾ ਇਤਿਹਾਸ ਰਿਹਾ ਵੀ ਸੱਚ ਨੂੰ ਤਾਂ ਫਾਂਸੀ ਮਿਲਣੀ ਹੈ। ਇਸ ਕਰਕੇ ਕਮੇਟੀਆਂ ਕਮੂਟੀਆਂ ਸਾਡੇ ਸਾਹਮਣੇ ਕੋਈ ਅਰਥ ਨਹੀਂ ਰੱਖਦੀਆਂ। ਪੈਰ ਦੀ ਜੁੱਤੀ ਦੀ ਨੋਕ ਤੇ ਟਕਰਾ ਦਾਂਗੇ ਇਹੋ ਜਿਹੀਆਂ ਕਮੇਟੀਆਂ ਨੂੰ। ਇਹ ਸੱਚ ਪਿੱਛੇ ਇਹਦੀ ਕੋਈ ਪ੍ਰਭੂ ਨਹੀਂ ਹੈ। ਜੀ ਅਸੀਂ ਤੇ ਕਹਿੰਦੇ ਕਿ ਸਾਰਿਆਂ ਦੇ ਵਿੱਚ ਇਹੋ ਜਿਹਾ ਜਜ਼ਬਾ ਹੋਣਾ ਚਾਹੀਦਾ ਆ। ਜਿਸ ਜਜ਼ਬੇ ਦੇ ਵਿੱਚ ਤੁਸੀਂ ਹੋ ਤੇ ਅਖੀਰ ਦੇ ਵਿੱਚ ਤੁਸੀਂ ਸਿੱਖ ਸੰਗਤਾਂ ਜਿਹੜੀਆਂ ਬੜੇ ਰੋਹ ਦੇ ਵਿੱਚ ਨੇ, ਇਸ ਤਰ੍ਹਾਂ ਲੱਗਦਾ ਕਿ ਜਿਹੜੀ ਸਾਡੀ ਕੌਮ ਆ ਕਿਤੇ ਦੁਫਾੜ ਨਾ ਹੋ ਜਾਵੇ, ਉਸ ਦੇ ਵਿੱਚ ਤੁਸੀਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਦੇਖੋ, ਮੇਰੀ ਪਹਿਲੀ ਗੱਲ ਤਾਂ ਮੇਰੀ ਗੁਜ਼ਾਰਿਸ਼ ਇਹ ਹੈ, ਅੱਜ ਦਾ ਯੁੱਗ ਡਾਂਗਾ ਸੋਟਾਂ ਵਾਲਾ ਨਹੀਂ, ਕਿਸੇ ਦੀ ਬੇਪਤੀ ਕਰਨ ਵਾਲਾ ਨਹੀਂ, ਪੱਗਾਂ ਪੁੱਗਾਂ ਲਾਉਣ ਵਾਲਾ ਨਹੀਂ। ਇਹਦੇ ਨਾਲ ਸਾਡਾ ਇਮੇਜ ਵੀ ਦੁਨੀਆ ਭਰ ਵਿੱਚ ਖਰਾਬ ਹੁੰਦਾ। ਵਿਚਾਰਾਂ ਦੀ ਲੜਾਈ ਹੈ ਸੰਸਾਰ ਦੇ ਅੰਦਰ। ਸੋਸ਼ਲ ਬਾਈਕਾਟ ਦੀ ਗੱਲ ਹੈ। ਜੇ ਕੋਈ ਬੰਦਾ, ਜਿੰਨੇ ਜਿਹੜੇ ਫੋਰਨਰ ਦੇ ਸਿੱਖ ਨੇ, ਅਮਰੀਕਾ, ਕੈਨੇਡਾ, ਇੰਗਲੈਂਡ ਵਸਣ ਵਾਲੇ, ਉਹ ਸਾਰੇ ਦੇ ਸਾਰੇ ਪੰਜਾਬ ਚੋਂ ਗਏ ਹੋਏ ਨੇ। ਉਹਨਾਂ ਨੂੰ ਚਾਹੀਦਾ ਵਿਦੇਸ਼ੀ ਸਿੱਖਾਂ ਨੂੰ ਕਿ ਪੰਜਾਬ ਵਿੱਚ ਆਪਣੇ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਨੂੰ ਕਹਿਣ ਕਿ ਉਹ ਅਕਾਲੀ ਆਗੂਆਂ ਦੇ ਘਰਾਂ ਵਿੱਚ ਦੇ ਬਾਹਰ ਮੂਹਰੇ ਧਰਨੇ ਦੇਣ, ਉਹਨਾਂ ਦੇ ਬਾਹਰ ਮੂਹਰੇ ਬੈਠਣ, ਸਤਨਾਮ ਵਾਹਿਗੁਰੂ ਦਾ ਜਾਪ ਕਰਨ। ਜੇ ਉਹ ਆ ਕੇ ਮਿਲਣ, ਉਹਨਾਂ ਨੂੰ ਕਹਿਣ ਵੀ ਤੁਸੀਂ ਪੰਥ ਦੇ ਹਿੱਤ ਵਿੱਚ ਖੜੋ, ਇਹ ਝੂਠ ਦੀ ਦੁਕਾਨ ਦੇ ਹਿੱਤ ਵਿੱਚ ਨਾ ਖੜੋ। ਕੇਵਲ ਵੋਟਾਂ ਵੀ ਸਾਨੂੰ ਵੇਖਣੀਆਂ ਚਾਹੀਦੀਆਂ। ਸਾਨੂੰ ਆਪਣੀਆਂ ਪਰੰਪਰਾਵਾਂ, ਆਪਣਾ ਸਿਧਾਂਤ, ਆਪਣੀ ਵਿਚਾਰਧਾਰਾ ਇਹ ਵੀ ਵੇਖਣੀ ਚਾਹੀਦੀ ਹੈ। ਜੇ ਇੱਕ ਵਾਰੀ ਰਾਜ ਨਹੀਂ ਆਊਗਾ, ਮਰਨ ਤਾਂ ਨਹੀਂ ਲੱਗੇ। ਨਾਲੇ ਪਿਛਲੇ ਕਿਹੜਾ ਰਾਜ ਨੇ ਸਵਰਗ ਬਣਾਤਾ ਪੰਜਾਬ? ਸਾਰਾ ਪੰਜਾਬ ਉੱਜੜ ਗਿਆ। ਸਾਡੀ ਤਾਂ ਦਸ਼ਾ ਹੋ ਗਈ ਉੱਜੜੇ ਗੱਲ ਬਾਗਾਂ ਦੇ ਗਾਲੜ ਪਟਵਾਰੀਆਂ ਵਾਲੀ। ਇਹ ਜਿਹੜਾ ਰਾਜ ਹੈ, ਉਹ ਰਾਜ ਅਸੀਂ ਇਸ ਕਰਕੇ ਬਣਾਉਣੇ ਆ ਅਕਾਲੀ ਦਲ ਦੇ ਪਲੇਟਫਾਰਮ ਤੇ ਕਿ ਪੰਜਾਬ ਖੁਸ਼ਹਾਲ ਹੋਵੇ, ਸਿੱਖੀ ਚੜ੍ਹਦੀ ਕਲਾ 'ਚ ਰਹੇ। ਤੇ ਸਿੱਖੀ ਵੀ ਤਬਾਹ ਹੋ ਗਈ, ਪੰਜਾਬ ਵੀ ਤਬਾਹ ਹੋ ਗਿਆ। ਫਿਰ ਕਿਹੋ ਜਿਹੇ ਰਾਜ ਤੇ ਕੀ ਕਰਾਉਣਾ ਜੀ? ਇਹਦੇ ਨਾਲੋਂ ਕਮ ਸੇ ਕਮ ਅਸੀਂ ਆਪਣਾ ਸਿਧਾਂਤ, ਆਪਣੀ ਵਿਚਾਰਧਾਰਾ ਉਹ ਬਚਾਈਏ। ਉਹ ਸੁਨੇਹਾ ਦੇਣ ਪੰਜਾਬ 'ਚ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤ ਮਿੱਤਰਾਂ ਨੂੰ, ਭੈਣ ਭਰਾਵਾਂ ਨੂੰ ਕਿ ਜੀ ਸੱਚ ਦੇ ਨਾਲ ਖੜਨ ਦਾ ਯਤਨ ਕਰੋ। ਜੋ ਸੱਚ ਆ ਉਹ ਕਹਿਣ ਤੇ ਆਪਸੀ ਏਕਤਾ ਰੱਖਣ। ਜਿਹੜਾ ਵੀ ਕੋਈ ਪੰਜਾਬ ਵਿੱਚੋਂ ਸਿੱਖ ਜਾਂਦਾ, ਉਹਦੀ ਪੱਗ ਲਾਉਣ ਦਾ ਯਤਨ ਨਾ ਕਰਨ, ਬੇਪਤੀ ਕਰਨ ਦਾ ਯਤਨ ਨਾ ਕਰਨ। ਕੋਸ਼ਿਸ਼ ਇਹ ਕਰਨ ਕਿ ਉਹਨੂੰ ਪਿਆਰ ਨਾਲ ਸਮਝਾਉਣ ਦਾ ਯਤਨ ਕਰਨ ਵੀ ਭਰਾਵਾ, ਹਿਸਟਰੀ ਨੇ ਕਦੇ ਮਾਫ ਨਹੀਂ ਕਰਨਾ। ਬੰਦਾ ਆਉਂਦਾ, ਜੰਮਦਾ, ਮਰਦਾ, ਮਕਾਨ ਬਣਦੇ ਨੇ, ਢਾਏ ਜਾਂਦੇ ਨੇ, ਜ਼ਮੀਨਾਂ ਆਉਂਦੀਆਂ, ਤਬਾਹ ਹੋ ਜਾਂਦੀਆਂ, ਪੈਸਾ ਖਰਚਿਆ ਜਾਂਦਾ। 9 ਬੰਦੇ ਦਾ ਰਹਿੰਦਾ ਇਤਿਹਾਸ ਦੇ ਅੰਦਰ ਤੇ ਉਹ ਸੱਚੇ ਪਾਸੇ ਰਖਾ ਲਓ, ਝੂਠੇ ਪਾਸੇ ਰਖਾ ਲਓ। ਉਹ ਵਜੀਦ ਖਾਨ ਦੀ ਲਾਈਨ 'ਚ ਖੜ ਜਾਓ ਜਾਂ ਦੀਵਾਨ ਟੋਡਰਮਲ ਦੀ ਲਾਈਨ 'ਚ ਖੜ ਜਾਓ, ਕਿੱਧਰ ਖੜਨ ਦਾ ਤੁਸੀਂ ਸੋਚਣਾ। ਇਹੋ ਜਿਹੀਆਂ ਪ੍ਰੇਰਨਾ ਦੇਣ ਦਾ ਯਤਨ ਕਰਨਾ ਚਾਹੀਦਾ। ਇਹ ਮੇਰੀ ਰਾਏ ਆ ਵਿਦੇਸ਼ ਦੇ ਸਿੱਖਾਂ ਨੂੰ। ਜੀ ਬਿਲਕੁਲ, ਵਿਦੇਸ਼ ਦੇ ਸਿੱਖ ਵੀ ਕਾਫੀ ਰੋਹ ਦੇ ਵਿੱਚ ਆ। ਬਿਲਕੁਲ ਉਹਨਾਂ ਨੇ ਪਿੱਛੇ ਜੋ ਰੋਸ ਪ੍ਰਗਟ ਕੀਤੇ ਆ,
ਉਸੇ ਦਾ ਸਿੱਟਾ ਆ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਲੋਕੀ ਆ ਉਹਨਾਂ ਨੂੰ ਆਕਸੀਜਨ ਮਿਲਦੀ ਆ ਕਿ ਹਾਂ ਅਸੀਂ ਆਪਣੇ ਲੀਡਰਾਂ ਨੂੰ ਕੁਝ ਵੀ ਪੁੱਛ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਤੇ ਜੋ ਇਸ ਵੇਲੇ ਸਿਚੁਏਸ਼ਨ ਬਣੀ ਹੋਈ ਆ ਉਹਦੇ ਬਾਰੇ ਸਾਨੂੰ ਤੁਸੀਂ ਜਾਣਕਾਰੀ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦੀਆਂ ਜੀ ਕਰਨੈਲ ਸਿੰਘ ਪੰਜੋਲੀ ਹੋਣਾ ਦੇ, ਤੇ ਦੱਸਿਆ ਕਿ ਜਿਹੜਾ ਪੰਜਾਬ ਦੇ ਵਿੱਚ ਜਾਂ ਸਾਡੇ ਜਿਹੜੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਆ ਕਿ ਜਿਹੜਾ ਮਾਫੀਨਾਮਾ ਦਿੱਤਾ ਆ ਉਹ ਬਿਲਕੁਲ ਗਲਤ ਆ। ਬਹੁਤ ਬਹੁਤ ਇਹਨਾਂ ਦੇ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਜੀ। ਬਲਵਿੰਦਰ ਕੌਰ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।